जुड़ चुके ने हरजोत सिंह खालसा जी, स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 15 ਤਰੀਕ ਆ, ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਵਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਜਿਹੜੀ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਬੇਕਰਸਫੀਲਡ ਦੇ ਟਰੱਕਿੰਗ ਕੰਪਨੀ ਜਿਹੜੀ ਫ੍ਰੀ ਔਨ ਟਰੱਕਿੰਗ ਆ, ਜਿਨ੍ਹਾਂ ਦੇ 770 ਦੇ ਕਰੀਬ ਯੂਨਿਟ ਸੀ। ਸੇਫਰ ਜੋ ਰਿਪੋਰਟ ਆ ਗੂਗਲ ਤੇ ਸਰਚ ਕਰਕੇ ਉਹ ਤੋਂ ਪਤਾ ਲੱਗਦਾ ਉਹਨਾਂ ਨੇ ਬੈਂਕਰਪਸੀ ਫਾਈਲ ਕਰਤੀ ਸੀ ਪਿਛਲੇ ਹਫ਼ਤੇ ਤੇ ਉਹਨਾਂ ਨੇ ਅਸੀਂ ਇਹ ਜਿਹੜੀ ਨਿਊਜ਼ ਆ ਹੋਰ ਬਹੁਤ ਸਾਰੇ ਟੀਵੀ ਨਿਊਜ਼ਪੇਪਰਸ ਨੇ ਕਵਰ ਕੀਤੀ ਸੀ, ਐਗਜ਼ੈਕਟਲੀ ਆਪਾਂ ਕਵਰ ਕੀਤੀ ਸੇਮ ਜੀ। ਤੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਵੀ ਪਾਏ ਵੀ ਨਹੀਂ ਜੀ, ਜਿਨ੍ਹਾਂ ਦੇ ਪੈਸੇ ਮਰੇ ਆ ਉਹ ਮਰ ਨਹੀਂ ਸਕਦੇ। ਚੈਪਟਰ 11 ਦੇ ਵਿੱਚ ਉਹਦੇ ਬਾਰੇ ਡਿਟੇਲ ਚ ਆਉਣ ਵਾਲੇ ਦਿਨਾਂ ਚ ਵੀ ਆਪਾਂ ਡਿਸਕਸ ਕਰਾਂਗੇ ਤਾਂ ਕਿ ਆਪਣੇ ਭੈਣ ਭਰਾ ਦਾ ਕਿਸੇ ਦਾ ਨੁਕਸਾਨ ਨਾ ਹੋਵੇ। ਪਰ ਉਹਨਾਂ ਨੇ ਜੋ ਕੰਪਨੀ ਦੇ ਮਾਲਕ ਆ ਸੋਮਵਾਰ ਨੂੰ ਕਿਹਾ ਸੀ ਵੀ ਸੋਮਵਾਰ ਤਾਈਂ ਅਸੀਂ ਸਾਰਿਆਂ ਦੀਆਂ ਤਨਖਾਹਾਂ ਦੇ ਦੇਵਾਂਗੇ। ਜਦੋਂ ਨਹੀਂ ਤਨਖਾਹਾਂ ਦਿੱਤੀਆਂ ਗਈਆਂ ਫਿਰ ਉਹ ਪ੍ਰੋਟੈਸਟ ਕਰਨ ਗਏ। ਵੱਡੀ ਗਿਣਤੀ ਚ ਸੀਗੇ ਉੱਥੇ, ਚਾਹੇ ਉਹ ਸਪੈਨਿਸ਼ ਮੂਲ ਦੇ ਸੀ, ਚਾਹੇ ਉਹ ਪੰਜਾਬੀ ਮੂਲ ਦੇ ਸੀ। ਜੋ ਕੱਲਾ ਪੰਜਾਬੀ ਰੇਡੀਓ ਯੂਐਸਏ ਨੇ ਨਹੀਂ ਉਹ ਕਵਰ ਕੀਤਾ, ਬਹੁਤ ਸਾਰੇ ਜੋ ਸਪੈਨਿਸ਼ ਮੂਲ ਦੇ ਟੀਵੀ ਸਟੇਸ਼ਨ, ਰੇਡੀਓ ਸਟੇਸ਼ਨ, ਇੰਗਲਿਸ਼ ਮੂਲ ਦੇ, ਉਹਨਾਂ ਨੇ ਲੋਕਲ ਜੋ ਆ ਕਵਰ ਕੀਤਾ ਹੈਗਾ। ਸੋ ਥੋੜੀ ਅਪਡੇਟ ਕਰਦੇ ਜਾਈਏ। CDL ਲਾਈਫ ਮੈਗਜ਼ੀਨ ਦੇ ਮੁਤਾਬਕ ਕਈ ਡਰਾਈਵਰਸ ਜਿਨ੍ਹਾਂ ਦੀ $16,000 ਤੋਂ ਵੱਧ ਪੈਸੇ ਇਹ ਕੰਪਨੀ ਉਹ ਕਰਦੀ ਹੈਗੀ ਆ। ਹੁਣ ਆਈਏ ਚੈਪਟਰ 11 ਨਾਲ। ਚੈਪਟਰ 11 ਉਹਨਾਂ ਨੇ ਪਿਛਲੇ ਹਫ਼ਤੇ ਫਾਈਲ ਕੀਤਾ ਸੀ ਤੇ ਵਕੀਲਾਂ ਨੂੰ $55,000 ਦੇ ਕਰੀਬ ਰੀਟੇਨਰ ਵੀ ਦਿੱਤਾ ਹੈ ਉਹਨਾਂ ਨੇ। ਸੋ ਚੈਪਟਰ 11 ਬਾਰੇ ਸਰੋਤਿਆਂ ਨੂੰ ਦੱਸਦੀ ਜਾਈਏ, ਖਾਸ ਕਰਕੇ ਜਿਹੜੇ ਇਫੈਕਟ ਹੋਏ ਆ। ਕਹਿੰਦੇ ਵੀ ਤਨਖਾਹਾਂ ਉਹਨਾਂ ਨੂੰ ਦੇਣੀਆਂ ਪੈਣੀਆਂ, ਪਰ ਜੇ ਤੁਸੀਂ ਰੌਲਾ ਪਾਓਗੇ ਕੁਛ ਨਹੀਂ ਹੋਣਾ। ਵਕੀਲ ਹਾਇਰ ਕਰਕੇ ਜਿਹੜੀ ਕੋਰਟ 'ਚ ਫਾਈਲ ਕੀਤਾ ਹੈਗਾ ਉੱਥੇ ਆਪਣੀ ਜਿਹਦੇ ਵੀ ਪੈਸੇ ਮਰੇ ਆ ਉਹ ਆਪਣੀਆਂ ਐਪਲੀਕੇਸ਼ਨਾਂ ਲਾਓ ਤਾਂ ਕਿ ਜਦੋਂ ਉਹ ਸੈਟਲਮੈਂਟ ਹੁੰਦੀ ਆ ਸਭ ਤੋਂ ਪਹਿਲਾਂ ਜੋ ਲੋਕਾਂ ਦੀ ਤਨਖਾਹ ਦਿੱਤੀ ਜਾ ਸਕੇ, ਜਿਹੜੇ ਪਿਛਲੇ ਬੈਕ ਮਨੀ ਉਹਨਾਂ ਦੇ ਜੋ ਸੈਲਰੀਜ਼ ਰਹਿੰਦੇ ਆ। ਤੇ ਜੇ ਉਹਦੇ ਵਿੱਚ ਉਹ ਹੇਰਾਫੇਰੀ ਕਰਦੇ ਨਹੀਂ ਦਿੰਦੇ ਹੈਗੇ ਤਾਂ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਸ ਕੰਪਨੀ ਦੇ ਮਾਲਕਾਂ ਦੇ ਉੱਤੇ ਲੱਗ ਸਕਦੇ ਹੈਗੇ। ਇਹ ਹੁਣ ਜੋ ਜਿੰਨੇ ਵੀ ਆਪਣੇ ਡਰਾਈਵਰਸ ਹੈਗੇ ਆ, ਚਾਹੇ ਉਹ ਸਪੈਨਿਸ਼ ਮੂਲ ਦੇ ਸੀ, ਪੰਜਾਬੀ ਸੀ, ਕੰਪਨੀ ਵੀ ਪੰਜਾਬੀਆਂ ਦੀ ਸੀ, ਵੱਡੀ ਗਿਣਤੀ 'ਚ ਕੰਮ ਕਰਦੇ ਸੀ, ਤੇ ਉਹਨਾਂ ਨੂੰ ਇਹ ਸਾਰਾ ਕੁਛ ਕਰਨਾ ਪੈਣਾ ਹੈਗਾ। ਜੀ ਬਿਲਕੁਲ। ਸੋ ਜਿੰਨੇ ਵੀ ਕ੍ਰੈਡੀਟਰਸ ਹੁੰਦੇ ਆ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਵੀ ਪੈਸੇ ਚਾਹੀਦੇ ਹੁੰਦੇ ਆ, ਫਿਰ ਜਦੋਂ ਬੈਂਕਰਪਸੀ ਹੁੰਦੀ ਆ, ਜੇ ਐਸਟ ਉਸਟ ਉਹਨਾਂ ਦੇ ਵੇਚੇ ਜਾਂਦੇ ਆ ਜਾਂ ਜਿੱਦਾਂ ਵੀ ਕੀਤਾ ਜਾਂਦਾ ਆ, ਫਿਰ ਉਹਦੇ ਹਿਸਾਬ ਦੇ ਨਾਲ ਜਿਹਦਾ ਜਿੰਨਾ ਵੱਡਾ ਸਟੇਕ ਆ ਉਹਨੂੰ ਉਹਦੇ ਹਿਸਾਬ ਦੇ ਨਾਲ ਫਿਰ ਰਾਸ਼ੀ ਜਿਹੜੀ ਆ ਉਹ ਮਿਲਦੀ ਜਾਂਦੀ ਆ। ਬਹੁਤ ਵਾਰੀ ਬੈਂਕਰਪਸੀ 'ਚ ਕਈ ਵਾਰੀ ਰਹਿ ਜਾਂਦੇ ਆ ਜੇ ਤੁਹਾਡਾ ਉਸ ਲਿਸਟ ਦੇ ਵਿੱਚ ਨਾਮ ਨਾ ਹੋਵੇ। ਸੋ ਡਰਾਈਵਰਸ ਨੇ ਇਸੇ ਕਰਕੇ ਹੀ ਜਿਹੜਾ ਉੱਥੇ ਪ੍ਰਦਰਸ਼ਨ ਵੀ ਕੀਤਾ। ਉੱਥੇ ਦੇ ਲੋਕਲ ਜਿਹੜੇ ਟੀਵੀ ਚੈਨਲ ਆ ਉਹਨਾਂ ਨੇ ਵੀ ਉਸ ਨੂੰ ਕਵਰ ਕੀਤਾ ਤੇ ਆਪਣੇ ਕੋਲ ਵੀ ਜਿਹੜੀਆਂ ਕੁਛ ਵੀਡੀਓਜ਼ ਜਿਹੜੀਆਂ ਉਹ ਪਹੁੰਚੀਆਂ ਸੀਗੀਆਂ ਉਹ ਸਾਰਿਆਂ ਦੇ ਜਿਹੜੇ ਉਹ ਸਾਹਮਣੇ ਸੀਗੇ। ਸੋ ਫ੍ਰੀ ਔਨ ਟਰੱਕਿੰਗ ਜਿਹੜੀ LLC ਸੀਗੀ, 700 ਤੋਂ ਵੱਧ ਜਿਹੜੇ ਯੂਨਿਟਸ ਆ ਸੇਫਰ ਦੀ ਰਿਪੋਰਟ ਦੇ ਮੁਤਾਬਕ ਉਹਦੇ ਵਿੱਚ ਦੱਸੇ ਜਾਂਦੇ ਸੀਗੇ। ਇੱਕ ਹੋਰ ਫ੍ਰੀ ਔਨ ਕਰਕੇ ਇੱਕ INC ਵਾਲੇ ਆ, ਉਹਦੇ ਵੀ 100 ਦੇ ਤਕਰੀਬਨ ਜਿਹੜੇ ਆ ਉਹਦੇ ਵੀ ਯੂਨਿਟਸ ਜਿਹੜੇ ਉਹ ਦੱਸੇ ਜਾ ਰਹੇ ਹੈਗੇ। ਹੁਣ ਇਹ ਨਹੀਂ ਪਤਾ ਵੀ ਦੋਨੋਂ ਆਪਸ 'ਚ ਸਿਰਫ ਨਾਮ ਹੀ ਮੈਚ ਕਰਦਾ ਹੈ LLC ਦੇ INC ਦੇ ਕਰਕੇ ਜਿਹੜਾ ਕੋਈ ਇਹ ਡਿਫਰੈਂਟ ਵੀ ਜਿਹੜੀ ਉਹ ਹੋ ਸਕਦੀ ਹੈ। ਪਰ ਜਿਹੜੀ ਈਨੋਸ ਇਲਾਕੇ ਦੇ ਵਿੱਚ ਜਿਹੜੀ ਰੋਡ ਸੀਗੀ ਉੱਥੇ ਵਾਲੀ ਨੇ ਜਿਹੜੀ ਬੈਂਕਰਪਸੀ ਉਹ ਫਾਈਲ ਕੀਤੀ ਹੈਗੀ ਆ। ਸੋ ਸਮਾਂ ਅੱਗੇ ਪਤਾ ਨਹੀਂ ਕਿੱਦਾਂ ਦਾ ਜਿਹੜਾ ਉਹ ਆਵੇਗਾ, ਕਿਵੇਂ ਦਾ ਹੋਊਗਾ, ਪਰ ਇਹ ਜਿਹੜੀ ਚੀਜ਼ ਆ ਇਸ ਟਾਈਮ ਉੱਥੇ ਵਾਪਰੀ ਆ ਤੇ ਕਾਫੀ ਲੋਕ ਇਸ ਦੇ ਕਰਕੇ ਜਿਹੜੇ ਹਰਜੋਤ ਸਿੰਘ ਜੀ ਪਰੇਸ਼ਾਨ ਨੇ। ਅਸੀਂ ਦੇਖਿਆ ਵੀ ਵੀਡੀਓਜ਼ ਬਹੁਤ ਆਈਆਂ, ਗੁੱਸੇ 'ਚ ਸੀ ਕਈ ਡਰਾਈਵਰਸ ਜੋ ਕੰਪਨੀ ਦੇ ਮਾਲਕ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ
ਤੇ ਬਹੁਤ ਸਾਰੇ ਡਰਾਈਵਰਾਂ ਦੀਆਂ ਇਹ ਵੀ ਕਾਲ ਆਈਆਂ ਵੀ ਸਾਡੇ ਚੈੱਕ ਬਾਉਂਸ ਹੋ ਗਏ, ਜਾਂ ਪਤਾ ਹੀ ਆ ਵੀ ਉਨੇ ਕੇ ਪੈਸੇ ਹੁੰਦੇ ਹੈਗੇ ਆ ਤੇ ਉਹਨਾਂ ਦੇ ਅਕਾਊਂਟ ਫਰੀਜ਼ ਹੋ ਗਏ ਕਿਉਂਕਿ ਅੱਗੇ ਬਿੱਲ ਕੱਟੇ ਹੋ ਸੀ ਉਹ ਨਹੀਂ ਦੇਣੇ ਆ। ਸੋ ਕਾਫੀ ਇਹ ਜਿਹੜੀ ਨਿਊਜ਼ ਆ ਖਾਸ ਕਰਕੇ ਟਰੱਕਿੰਗ ਇੰਡਸਟਰੀ ਜਿੰਨੇ, ਕਿਉਂਕਿ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਆ, ਅੱਜ ਸਾਰਾ ਦਿਨ ਇਹ ਨਿਊਜ਼ ਆ ਛਾਈ ਫੇਸਬੁੱਕ, ਰਹੀ। YouTube, ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਪੋਲੈਂਡ ਨੂੰ ਲੈ ਕੇ, ਜਿਹੜੀ ਇਸ ਟਾਈਮ ਸਥਿਤੀ ਪਤਾ ਨਹੀਂ ਅੱਗੇ ਕਿੱਦਾਂ ਦੀ ਬਣਨ ਆ ਰਹੀ ਆ। ਪੋਲੈਂਡ ਨਾਟੋ ਦਾ ਆਰਟੀਕਲ 4 ਜਿਹੜਾ ਆ ਉਹ ਇਨਵੋਕ ਕਰਨ ਬਾਰੇ ਕਹਿੰਦੇ ਸੋਚ ਰਿਹਾ। ਇਸ ਟਾਈਮ ਐਮਰਜੈਂਸੀ ਮੀਟਿੰਗ ਜਿਹੜੀ ਉਹ ਚੱਲ ਰਹੀ ਆ। ਰੂਸ ਦੇ ਦੁਆਰਾ ਜਿਹੜੀਆਂ ਕੁਛ ਮਿਜ਼ਾਈਲਸ ਦਾਗੀਆਂ ਗਈਆਂ ਯੂਕਰੇਨ ਵਾਲੇ ਪਾਸੇ, ਇਹ ਕਿਹਾ ਜਾ ਰਿਹਾ ਵੀ ਕਥਿਤ ਤੌਰ ਦੇ ਉੱਤੇ ਰੂਸੀ ਮੇਡ ਜਿਹੜੀਆਂ ਮਿਜ਼ਾਈਲਾਂ ਆ ਮੰਗਲਵਾਰ ਨੂੰ ਜਿਹੜੇ ਪੋਲੈਂਡ ਦੇ ਜਿਹੜੇ ਆ ਇੱਕ ਪਿੰਡ ਦੇ ਵਿੱਚ ਡਿੱਗੀਆਂ, ਜਿਹਦੇ ਕਰਕੇ 2 ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ। ਇੱਕ ਪੇਂਡੂ ਇਲਾਕਾ ਪੋਲਿਸ਼ ਜਿਹੜਾ ਪੋਲੈਂਡ ਦੇ ਵਿੱਚ ਆ, ਉੱਥੇ ਜਿਹੜੀ ਹੋਈ ਆ। ਉਸ ਤੋਂ ਬਾਅਦ ਦੇ ਵਿੱਚ ਐਮਰਜੈਂਸੀ ਮੀਟਿੰਗਸ ਜਿਹੜੀਆਂ ਆ ਉੱਥੇ ਡਿਕਲੇਅਰ ਜਿਹੜੀਆਂ ਉਹ ਕੀਤੀਆਂ ਗਈਆਂ ਆ। ਸੋ ਕੀ ਨਾਟੋ ਦੇ ਨਾਲ ਹੁਣ ਸਿੱਧਾ ਜਿਹੜਾ ਆ ਉਹ ਭਿੜਤ ਹੋਵੇਗੀ ਇਸ ਦੀ, ਇਹ ਦੇਖਣ ਵਾਲੀ ਗੱਲ ਆ। ਪੋਲੈਂਡ ਨਾਟੋ ਦਾ ਮੈਂਬਰ ਆ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਉੱਤੇ। ਇਸ ਤੇ ਬਾਅਦ ਦੇ ਵਿੱਚ ਨਾਟੋ ਦੇ ਹੋਰ ਕਈ ਮੁਲਕਾਂ ਦੇ ਦੁਆਰਾ ਇਹੀ ਬਿਆਨ ਜਿਹੜੇ ਉਹ ਦੇਖੇ ਗਏ ਆ ਵੀ 1 ਵੀ ਇੰਚ ਜੇ ਨਾਟੋ ਦੇ ਕਿਸੇ ਵੀ ਮੁਲਕ ਦੇ ਉੱਤੇ ਹਮਲਾ ਹੁੰਦਾ ਆ ਜਾਂ ਇਦਾਂ ਦੀ ਕੋਈ ਚੀਜ਼ ਹੁੰਦੀ ਆ ਤੇ ਉਸ ਦਾ ਮੋੜਵਾਂ ਜਵਾਬ ਦੇਣ ਦੇ ਲਈ ਉਹ ਤਿਆਰ ਨੇ। ਬਿਲਕੁਲ ਰੂਸ ਤੇ ਜਿਹੜੇ ਆ ਉਹ ਜਿਹੜਾ ਯੂਕਰੇਨ ਤੇ ਪੋਲੈਂਡ ਦੇ ਬਾਰਡਰ ਦੇ ਉੱਤੇ, ਇਹ ਯੂਕਰੇਨ ਨੂੰ ਟੱਪ ਕੇ ਪੋਲੈਂਡ ਦੇ ਵਿੱਚ ਜਿਹੜੀ ਇਹ ਮਿਜ਼ਾਈਲ ਆ ਉੱਥੇ ਡਿੱਗੀਆਂ ਹੈਗੀਆਂ ਆ। ਸੋ US ਵਾਲੇ ਜਿਹੜੇ ਕਹਿੰਦੇ ਵੀ ਆਪਣੇ ਐਕਸਪਰਟਸ ਆ ਉਹ ਜਿੱਥੇ ਡਿੱਗੀ ਇਹ ਮਿਜ਼ਾਈਲ ਡਿੱਗੀ ਆ ਉੱਥੇ ਘੱਲ ਰਹੇ ਨੇ ਇਸ ਸਾਈਟ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਨ ਦੇ ਲਈ। ਜਿਹੜੇ ਨਾਟੋ ਦੇ ਹੈਗੇ ਨੇ ਇਸ ਟਾਈਮ ਸਕੱਤਰ, ਉਹ ਤੇ ਨਾਲ ਦੇ ਨਾਲ ਪੋਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਐਂਡਰੇਜ਼ ਡੂਡਾ, ਉਹ ਵੀ ਕਹਿੰਦੇ ਵੀ ਇਹ ਪੂਰੇ ਜੁਆਇੰਟ ਆਪਰੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਸਾਥ ਜਿਹੜੇ ਆ ਉਹ ਦੇ ਰਹੇ ਨੇ। ਸੋ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਰਜੋਤ ਸਿੰਘ ਜੀ ਹਿਲਜੁਲ ਜਿਹੜੀ ਉਹ ਹੋ ਗਈ ਆ ਵੀ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾਟੋ ਦੀ ਤੇ ਰੂਸ ਦੀ ਹੁਣ ਸਿੱਧੀ ਜਿਹੜੀ ਆ ਉਹ ਲੜਾਈ ਜਿਹੜੀ ਉਹ ਹੋ ਜਾਵੇ। ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ, ਉਹਨਾਂ ਨੇ G20 ਸਮਿਟ ਦੇ ਵਿੱਚ ਇਸ ਦੇ ਬਾਰੇ ਜਿਹੜੀ ਗੱਲਬਾਤ ਕਰਨ ਦੇ ਲਈ ਆਖਿਆ, ਜਿਸ ਨੂੰ ਪ੍ਰੈਜ਼ੀਡੈਂਟ ਬਾਈਡਨ ਵੀ ਜਿਹੜੇ ਆ ਉੱਥੇ ਅਟੈਂਡ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਨਾਟੋ ਦੀਆਂ ਜਿਹੜੀਆਂ ਫੌਜਾਂ ਆ ਕਹਿੰਦੇ ਵੀ ਪੂਰੀ ਅਲਰਟ ਦੇ ਉੱਤੇ ਇਸ ਟਾਈਮ ਉਹਨਾਂ ਨੂੰ ਕੀਤਾ ਗਿਆ ਹੈਗਾ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ, ਜਿਹੜਾ ਕਿ ਮੁਲਕ ਨਾਟੋ ਦਾ ਮੈਂਬਰ ਨਹੀਂ ਆ, ਉਹਨਾਂ ਨੇ ਵੀ ਮਾਸਕੋ ਵੱਲ ਨੂੰ ਹੀ ਉਂਗਲ ਜਿਹੜੀ ਉਹ ਕੀਤੀ ਆ ਵੀ ਨਾਟੋ ਦੀ ਟੈਰੀਟਰੀ ਦੇ ਉੱਤੇ ਇਹ ਹਮਲਾ ਜਿਹੜਾ ਉਹ ਹੋਇਆ ਆ ਤੇ ਕਹਿੰਦੇ ਵੀ ਇਹ ਸਿਗਨੀਫੀਕੈਂਟ ਐਸਕੇਲੇਸ਼ਨ ਆ। ਹੁਣ ਇਹ ਦੇਖਣਾ ਹੋਊਗਾ, ਇਹ ਨਿਰਣੇ ਕਰਨਾ ਹੋਊਗਾ ਵੀ ਕੀ ਇਹ ਹਮਲਾ ਜਾਣ-ਬੁੱਝ ਕੇ ਹੋਇਆ ਜਾਂ ਜਾਣ-ਬੁੱਝ ਕੇ ਕੀਤਾ, ਕਿਉਂਕਿ ਪੋਲੈਂਡ ਦੇ 2 ਬੰਦੇ ਵੀ ਜਿਹੜੇ ਇਸ ਵਿੱਚ ਮਾਰੇ ਗਏ ਆ ਤੇ ਇਹ ਗੱਲ ਜਿਹੜੀ ਉਹ ਅੱਗੇ ਵੱਧ ਸਕਦੀ ਆ। ਸੋ ਤਣਾਅਪੂਰਨ ਮਾਹੌਲ ਯੂਰਪ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਇਸ ਟਾਈਮ ਬਣ ਚੁੱਕਾ ਹੈਗਾ ਆ। ਅਗਲੀ ਖਬਰ ਵਿੱਚ ਚਲੀਏ, ਬੇਕਰਸਫੀਲਡ ਤੋਂ ਕਾਂਗਰਸਮੈਨ ਕੈਵਿਨ ਮਕਾਰਥੀ, ਉਹਨਾਂ ਨੇ ਆਪਣੀ GOP ਨੋਮੀਨੇਸ਼ਨ ਹਾਊਸ ਸਪੀਕਰ ਦੇ ਵਿਨ ਕਰ ਲਈ ਹੈਗੀ ਆ। ਈਵਨ ਦੋ ਹਾਊਸ ਦੇ ਵਿੱਚ ਹਜੇ ਮੈਜੋਰਿਟੀ ਨੂੰ 1 ਸੀਟ ਹੋਰ ਚਾਹੀਦੀ ਆ। ਹੁਣ ਤੱਕ ਰਿਪਬਲਿਕਨਸ ਦੇ ਕੋਲ 217 ਹਾਊਸ ਆਫ ਰਿਪਰੈਜ਼ੈਂਟੇਟਿਵ ਪਹੁੰਚ ਚੁੱਕੇ ਆ, ਪਰ ਕੈਵਿਨ ਮਕਾਰਥੀ ਨੂੰ ਰਿਪਬਲਿਕਨ ਪਾਰਟੀ ਦੇ ਇੱਕ ਹੋਰ ਕਾਂਗਰਸਮੈਨ ਨੇ ਜਿਹੜੀ ਆ ਟੱਕਰ ਦੇਣੀ ਚਾਹੀ ਸੀ ਵੀ ਮੈਂ ਜੋ ਹਾਊਸ ਸਪੀਕਰ ਬਣਨਾ ਚਾਹੁੰਦਾ ਆ। ਤੇ ਉਸ ਦੇ ਸੰਬੰਧ ਦੇ ਵਿੱਚ ਜਦੋਂ ਸੀਕ੍ਰੇਟ ਬੈਲਟ ਵੋਟ ਹੋਈ ਤੇ 188 ਕੈਵਿਨ ਮਕਾਰਥੀ ਨੂੰ ਮਿਲੀਆਂ ਕਾਂਗਰਸਮੈਨ ਨੂੰ, ਤੇ 31 ਜਿਹੜੀਆਂ ਆ ਉਹਨਾਂ ਦਾ ਓਪੋਨੈਂਟ ਸੀ ਉਸ ਨੂੰ ਮਿਲੀਆਂ ਹੈਗੀਆਂ ਐਂਡੀ ਬਿਗਜ਼ ਨੂੰ, ਜੋ ਕਿ ਐਰੀਜ਼ੋਨਾ ਤੋਂ ਕਾਂਗਰਸਮੈਨ ਹੈਗੇ ਆ। ਸੋ ਜਦੋਂ ਹੀ ਹੁਣ 1 ਸੀਟ ਇਹਨਾਂ ਨੂੰ ਹੋਰ ਮਿਲਦੀ ਹੈਗੀ ਆ, ਉਸ ਤੋਂ ਬਾਅਦ ਜੋ ਕੈਵਿਨ ਮਕਾਰਥੀ ਆ ਉਹ ਆਪਣਾ ਜਿਹੜਾ ਦਾਅਵਾ ਆ ਸਪੀਕਰ ਦੇ ਲਈ ਇਸ਼ੂ ਕਰ ਦੇਣਗੇ। ਤੇ ਫਿਰ ਜਦੋਂ ਨਵੀਂ ਕਾਂਗਰਸ ਉੱਥੇ ਵਾਈਟ ਹਾਊਸ ਦੇ ਵਿੱਚ ਬੈਠਦੀ ਆ, ਉਸ ਟਾਈਮ ਦੇ ਉੱਤੇ ਹਾਊਸ ਸਪੀਕਰ ਕੈਵਿਨ ਮਕਾਰਥੀ ਹੋਣਗੇ, ਬਸ਼ਰਤੇ ਕਿ ਉਹ 1 ਸੀਟ ਜੋ ਆ ਆਪਣੀ ਹਾਊਸ ਦੇ ਵਿੱਚ ਜਿੱਤ ਜਾਣ। ਜੀ, ਉਧਰ ਸੈਨੇਟ ਦੇ ਵਿੱਚ ਵੀ ਮਾਈਨੋਰਿਟੀ ਲੀਡਰ ਨੂੰ ਲੈ ਕੇ ਉੱਥੇ ਕਹਿੰਦੇ ਵੀ ਮਿਚ ਮਕੋਨਲ ਦੇ ਉਲਟ ਇੱਕ ਨਵਾਂ ਫਰੰਟ ਜਿਹੜਾ ਉਹ ਤਿਆਰ ਹੋ ਗਿਆ। ਟੈਡ ਕਰੂਜ਼ ਨੇ ਕੱਲ ਆਪਣੇ ਪੋਡਕਾਸਟ ਦੇ ਵਿੱਚ ਇਸ ਹਾਰ ਦੇ ਲਈ ਮਿਚ ਮਕੋਨਲ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਆ
ਉਹ ਠਹਿਰਾਇਆ। ਤੇ ਹੁਣ ਕਹਿੰਦੇ ਵੀ ਫਲੋਰੀਡਾ ਦੇ ਜਿਹੜੇ ਸੈਨੇਟਰ ਰਿਕ ਸਕਾਟ ਆ ਉਹ ਲੀਡਰਸ਼ਿਪ ਨੂੰ ਜਿਹੜਾ ਉਹ ਚੈਲੰਜ ਆ ਉਹ ਉਸ ਦੇ ਵਿੱਚ ਕਰ ਸਕਦੇ ਹੈਗੇ ਆ। 15 ਸਾਲ ਤੋਂ ਲਗਾਤਾਰ ਮਿਚ ਮਕੌਨਲ ਹਰਜੋਤ ਸਿੰਘ ਜੀ ਵੀ ਉੱਥੇ ਆਈਦਰ ਸਾਈਨੇਟ ਦੇ ਮੈਜੋਰਟੀ ਜਾਂ ਮਿਨੋਰਟੀ ਲੀਡਰ ਦੇ ਵਜੋਂ GOP ਵੱਲੋਂ ਜਿਹੜੇ ਉਹ ਰਹੇ ਨੇ। ਕੰਟਕੀ ਤੋਂ ਇਹ ਜਿਹੜੇ ਰਿਪਬਲਿਕਨ ਆ ਇਹਨਾਂ ਨੇ ਇਹਨਾਂ ਦੇ ਉਲਟ ਹੁਣ ਜਿਹੜਾ ਰਿਕ ਸਕਾਟ ਆ ਉਹ ਜਿਹੜੇ ਉਹ ਚੈਲੰਜ ਕਰ ਸਕਦੇ ਆ। ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਵੀ ਮੈਂ ਵੈਲਕਮ ਕਰਦਾ ਹਾਂ ਕੰਟੈਸਟ ਨੂੰ, ਵੀ ਦੇਖਦੇ ਹਾਂ ਵੀ ਕੀ ਜਿਹੜੇ ਇਸ ਦੇ ਵਿੱਚ ਬਣਦਾ ਹੈਗਾ ਆ। ਇੱਧਰ GOP ਦੀ ਜਿਹੜੀ ਆਪਣੀ ਮੀਟਿੰਗ ਦੇ ਵਿੱਚ ਕਹਿੰਦੇ ਵੀ ਟੈਡ ਕਰੂਜ਼ ਇਹ ਮਤਾ ਲਿਆਉਣ ਜਾ ਰਹੇ ਆ ਵੀ ਜਿੰਨੀ ਦੇਰ ਤੱਕ 6 ਦਸੰਬਰ ਵਾਲੀ ਜਿਹੜੀ ਰਨ ਆਫ ਇਲੈਕਸ਼ਨ ਜਾਰਜੀਆ ਦੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਸੈਨੇਟ ਦਾ ਜਿਹੜਾ ਲੀਡਰ ਆ GOP ਦਾ ਉਹ ਨਾ ਚੁਣਿਆ ਜਾਵੇ, ਉਨੀ ਦੇਰ ਤੱਕ ਜਿਹੜੀ ਉਹ ਵੇਟ ਕੀਤੀ ਜਾਵੇ। ਸੋ ਇਹ ਹੁਣ ਦੇਖਦੇ ਹਾਂ ਵੀ ਰਿਪਬਲਿਕਨ ਪਾਰਟੀ ਦੀ ਆਪਣੀ ਜਿਹੜੀ ਇੰਟਰਾ ਜਿਹੜੀ ਬੈਟਲ ਇਸ ਟਾਈਮ ਚੱਲ ਰਹੀ ਆ ਵੀ ਲੀਡਰਸ਼ਿਪ ਦੇ ਵਿੱਚ ਕੌਣ ਜਾਵੇ ਉਹ ਦੇਖਣ ਆਊਗੀ। ਹੁਣ ਤੋਂ ਉਧਰ ਮਾਰ-ਆ-ਲਾਗੋ ਦੇ ਵਿੱਚ ਵੀ ਅੱਜ ਤਿਆਰੀਆਂ ਚੱਲ ਰਹੀਆਂ ਆ। ਟਰੰਪ ਹੁਣੀ ਮੁੜ ਕੇ ਦੁਬਾਰਾ ਤੀਜੀ ਵਾਰੀ ਜਿਹੜੇ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਆਪਣਾ ਜਿਹੜਾ ਨਾਮ ਆ ਮੈਦਾਨ ਦੇ ਵਿੱਚ ਸੁੱਟ ਸਕਦੇ। ਇੱਕ ਵਾਰੀ ਬਣ ਚੁੱਕੇ ਆ, ਇੱਕ ਵਾਰੀ ਹਾਰ ਚੁੱਕੇ ਆ ਤੇ ਅੱਜ ਕਹਿੰਦੇ ਵੀ ਸ਼ਾਇਦ ਉਹ ਐਲਾਨ ਜਿਹੜੇ ਆ ਫਲੋਰੀਡਾ ਤੋਂ ਮਾਰ-ਆ-ਲਾਗੋ ਤੋਂ ਕਰ ਸਕਦੇ ਆ। ਉਧਰ ਪੈਂਸ ਹੁਣਾਂ ਨੇ ਇੱਕ ਇੰਟਰਵਿਊ ਜਿਹੜੀ ਉਹ ਦਿੱਤੀ ਆ ਉਸ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਮੈਂ ਬਹੁਤ ਗੁੱਸੇ 'ਚ ਸੀਗਾ ਜਦੋਂ 6 ਜਨਵਰੀ ਦਾ ਰਾਈਟ ਹੋਇਆ। ਕਹਿੰਦੇ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਨਿਸ਼ਾਨੇ ਦੇ ਉੱਤੇ ਰੱਖਿਆ ਸੀਗਾ ਉਸ ਦੇ ਲਈ ਉਹ ਬਹੁਤ ਖਫਾ ਨੇ, ਉਹ ਬਹੁਤ ਐਂਗਰੀ ਸੀਗੇ। ਤੇ ਨਾਲ ਹੀ ਫਿਊਚਰ ਟਰੰਪ ਹੁਣਾਂ ਦੇ ਨੋਮੀਨੇਸ਼ਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਉਹ ਤਾਂ ਚਲੋ ਲੋਕਾਂ ਨੇ ਕਹਿੰਦੇ ਡਿਸਾਈਡ ਕਰਨਾ ਹੈ ਵੀ ਜਿਹੜਾ ਵੀ ਹੋਇਆ, ਪਰ ਅਸੀਂ ਬੈਟਰ ਚੋਇਸਿਸ ਜਿਹੜੇ ਆ ਫਿਊਚਰ ਦੇ ਵਿੱਚ ਲਿਆ ਸਕਦੇ ਹਾਂ। ਤੇ ਉਹਨਾਂ ਨੇ ਇਹ ਵੀ ਇੱਕ ਹਿਸਾਬ ਦੇ ਨਾਲ ਆਖਿਆ ਵੀ ਹੋ ਸਕਦਾ ਹੈ ਵੀ ਆਮੋ ਸਾਹਮਣਾ ਵੀ ਟਰੰਪ ਹੁਣਾਂ ਦਾ ਐਜ਼ ਏ ਕੈਂਡੀਡੇਟ ਨੋਮੀਨੀ ਤੇ ਪੈਂਸ ਹੁਣੀ ਵੀ ਆਮੋ ਸਾਹਮਣੇ ਜਿਹੜੇ ਹੋ ਸਕਦੇ ਆ GOP ਦੇ ਇਸ ਅਗਲੀ ਲੜਾਈ ਦੇ ਲਈ। ਲਾਸ ਐਂਜਲਸ ਤੇ ਲੌਂਗ ਬੀਚ ਦੋਨੋਂ USA ਦੇ ਸਭ ਤੋਂ ਵੱਡੇ ਪੋਰਟ ਹੈਗੇ ਆ ਜਿੱਥੇ ਟ੍ਰੇਡ ਸਭ ਤੋਂ ਵੱਧ ਏਸ਼ੀਅਨ ਕੰਟਰੀਜ਼ ਤੋਂ ਆਉਂਦਾ ਹੈਗਾ। ਕਰੋਨਾ ਵਾਇਰਸ ਦੇ ਦੌਰਾਨ ਇੰਨਾ ਜ਼ਿਆਦਾ ਕੰਜੈਸ਼ਨ ਉੱਥੇ ਹੋ ਗਿਆ ਸੀ, ਦਰਜਨਾਂ ਦੇ ਕਰੀਬ ਜੋ ਸ਼ਿਪਸ ਆ ਉਹਨਾਂ ਨੂੰ ਕਈ ਹਫ਼ਤੇ ਵੇਟ ਕਰਨਾ ਪਿਆ ਸੀ ਆਪਣਾ ਜੋ ਸਮਾਨ ਆ ਉਸ ਨੂੰ ਅਨਲੋਡ ਕਰਨ ਦੇ ਲਈ। ਹੁਣ ਕਾਰਗੋ ਵੋਲੀਅਮ ਜੋ ਆ ਉਹ ਬਿਲਕੁਲ ਥੱਲੇ ਨੂੰ ਡਿੱਗਦਾ ਜਾ ਰਿਹਾ ਆ ਤੇ ਕਿਉਂਕਿ ਕੰਜ਼ਿਊਮਰ ਦੀ ਜੋ ਸਪੈਂਡਿੰਗ ਆ, ਜੋ ਆਪਾਂ ਸਮਾਨ ਖਰੀਦਦੇ ਆ ਉਹਦੇ ਵਿੱਚ ਬਹੁਤ ਘਾਟਾ ਹੋਇਆ, ਬਹੁਤ ਘਟ ਗਏ ਹੈਗੇ ਆ। ਫਰਨੀਚਰ ਅਪਲਾਇੰਸ ਲੋਕ ਖਰੀਦ ਨਹੀਂ ਰਹੇ ਹੈਗੇ। ਕਹਿੰਦੇ ਭਈ ਅਕਤੂਬਰ ਮਹੀਨੇ ਦੇ ਵਿੱਚ ਕੈਲੀਫੋਰਨੀਆ ਦੇ ਦੋਨੋਂ ਪੋਰਟ ਜੋ ਲੌਂਗ ਬੀਚ ਤੇ ਲਾਸ ਐਂਜਲਸ ਆ 26% ਇੰਪੋਰਟ ਘੱਟ ਹੋਇਆ ਆ ਪਿਛਲੇ ਸਮੇਂ ਦੇ ਮੁਕਾਬਲੇ। ਸੋ ਇਹ ਬਹੁਤ ਵੱਡਾ ਨੰਬਰ ਹੈਗਾ। ਲੌਂਗ ਬੀਚ ਤੇ ਲਾਸ ਐਂਜਲਸ ਦੋਨੋਂ 6,30,231 ਕੰਟੇਨਰਸ ਇਹਨਾਂ ਨੇ ਅਕਤੂਬਰ ਮਹੀਨੇ ਦੇ ਵਿੱਚ ਰਿਸੀਵ ਕੀਤੇ ਆ ਜੋ ਕਿ 26% ਪਿਛਲੇ ਇੱਕ ਸਾਲ ਨਾਲੋਂ ਘੱਟ ਹੈਗੇ ਆ ਜੇ ਮਈ 2020 ਦਾ ਦੇਖਿਆ ਜਾਵੇ। ਸੋ ਪੋਰਟ ਆਫ ਲਾਸ ਐਂਜਲਸ ਤਾਂ ਇਹਦਾ ਬਿਗੇਸਟ ਫੈਕਟਰ ਇੱਕ ਇਹ ਵੀ ਆ ਵੀ ਉੱਥੇ ਯੂਨੀਅਨ ਦਾ ਰੌਲਾ ਚੱਲ ਰਿਹਾ। ਯੂਨੀਅਨ ਵਾਲੇ ਕਦੇ ਕਹਿ ਦਿੰਦੇ ਆ ਵੀ ਅਸੀਂ ਸਟ੍ਰਾਈਕ ਕਰਨੀ ਹੈਗੀ ਆ। 22,000 ਦੇ ਕਰੀਬ ਵਰਕਰਸ ਵੱਖ-ਵੱਖ 29 ਦੇ ਕਰੀਬ ਜੋ ਪੋਰਟਸ ਹੈਗੇ ਆ ਵਾਸ਼ਿੰਗਟਨ ਤੋਂ ਲੈ ਕੇ ਕੈਲੀਫੋਰਨੀਆ ਤੱਕ ਉੱਥੇ ਇਹ ਕੰਮ ਕਰਦੇ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਹੋਰ ਜਿਹੜਾ ਇਲਾਕਾ ਆ ਡਰਾਊਟ ਤੋਂ ਆਪਾਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਜਿਹੜਾ ਉਹ ਲੰਘ ਰਿਹਾ ਪਿਛਲੇ ਕਈ ਸਾਲਾਂ ਤੋਂ। ਹੁਣ ਇੱਕ ਸ਼ਹਿਰ ਕੈਲੀਫੋਰਨੀਆ ਸਿਟੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਆ ਵੀ ਇਹ ਡਰਾਊਟ ਨੂੰ ਕਿੱਦਾਂ ਫਾਈਟ ਕੀਤਾ ਜਾਵੇ। ਇੱਕ ਕ੍ਰੀਕ ਅਰੋਇਓ ਪੈਸੀਹੀਰੋ ਜਿਹੜੀ ਕ੍ਰੀਕ ਆ ਇਹ ਸੈਕਰਾਮੈਂਟੋ ਤੇ ਲਾਸ ਐਂਜਲਸ ਦੇ ਵਿਚਾਲੇ ਜੇ ਕਰਕੇ ਆਉਂਦੀ ਆ। ਤੇ ਕਹਿੰਦੇ ਵੀ ਇਸ ਕ੍ਰੀਕ ਦੇ ਵਿੱਚ ਹਾਲਾਤ ਇੱਦਾਂ ਦੇ ਰਹੇ ਆ, ਜਦੋਂ ਤਾਂ ਸੋਕਾ ਹੁੰਦਾ ਹੈ ਤਾਂ ਉਦੋਂ ਬੁਰੀ ਹਾਲਾਤ ਪਾਰਚਡ ਹੁੰਦਾ ਹੈ, ਵੀ ਪੂਰੀ ਤਰ੍ਹਾਂ ਸੋਕਾ ਪਿਆ ਹੁੰਦਾ ਤੇ ਜਦੋਂ ਮੀਂਹ ਆਉਂਦਾ ਤਾਂ ਉਦੋਂ ਫਲੱਡਿੰਗ ਵੀ ਜਿਹੜੀ ਹੈ ਇੱਥੇ ਹੋ ਜਾਂਦੀ ਹੈ। ਕਲਾਈਮੇਟ ਚੇਂਜ ਦੇ ਨਾਲ ਕਹਿੰਦੇ ਵੀ ਇਹ ਦੋਨੋਂ ਹੀ ਐਕਸਟ੍ਰੀਮ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਹੁਣ ਉੱਥੋਂ ਦੇ ਕਹਿੰਦੇ ਲੋਕਲ ਫਾਰਮਰਸ ਉਹਨਾਂ ਨੇ ਇਹ ਫੈਸਲਾ ਲਿਆ ਆ ਵੀ ਜਿਹੜੀਆਂ ਉਹਨਾਂ ਦੀਆਂ ਫੀਲਡਸ ਜਿਹੜੀਆਂ ਇਸ ਟਾਈਮ ਉਹਨਾਂ ਨੇ ਫੈਲੋ ਰੱਖੀਆਂ ਆ ਵੀ ਕੁਛ ਵੀ ਉੱਥੇ ਲਾਇਆ ਨਹੀਂ ਜਾ ਰਿਹਾ, ਵੀ ਉਹਨਾਂ ਨੂੰ ਰੀਚਾਰਜ ਬੇਸਿਨਸ ਦੇ ਵਜੋਂ ਜਿਹੜਾ ਉਹ ਵਰਤਣਗੇ। ਕੈਲੀਫੋਰਨੀਆ ਦੀ ਜਿਹੜੀ ਐਗਰੀਕਲਚਰ ਇਕੋਨਮੀ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਐਗਰੀਕਲਚਰ ਇਕੋਨਮੀ ਹੁੰਦੀ ਆ। ਇਰੀਗੇਸ਼ਨ ਤੇ ਹੀ ਸਾਰਾ ਕੁਛ ਜਿਹੜਾ ਉਹ ਡਿਪੈਂਡ ਆ। ਬੀਤੇ ਸਾਲਾਂ ਦੇ ਵਿੱਚ ਬੀਤੇ ਮਹੀਨਿਆਂ 'ਚ ਆਪਾਂ ਰੀਸੈਂਟਲੀ ਜਿਹੜਾ ਉਹ ਦੇਖਿਆ ਮਡੇਰਾ ਵਰਗੇ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਥੱਲੋਂ ਪਾਣੀ ਕੱਢਣ ਦੇ ਲਈ ਫੀਸ ਤੇ ਜੇ ਵੱਧ ਪਾਣੀ ਕੱਢਦੇ ਆ ਤੇ ਉਸ ਦੇ ਉੱਤੇ ਜੁਰਮਾਨਾ ਜਿਹੜਾ ਆ
ਉਹ ਹੈਗਾ ਆ। ਸੋ ਸੈਂਟਰਲ ਵੈਲੀ ਦੇ ਵਿੱਚ ਇਹ ਚੀਜ਼ ਦੇਖੀ ਗਈ ਆ। ਸੋ ਹੁਣ ਪਾਣੀ ਰੀਚਾਰਜ ਕਰਨ ਦੇ ਲਈ ਜਿਹੜੀਆਂ ਖਾਲੀ ਫੀਲਡਸ ਆ ਉਹਨਾਂ ਨੂੰ ਕਹਿੰਦੇ ਆ ਵੀ ਇਹ ਵਰਤਣ ਬਾਰੇ ਜਿਹੜਾ ਹੁਣ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਹਿਊਰਨ ਕਰਕੇ ਜਿਹੜਾ ਉਹ ਸ਼ਹਿਰ ਆ ਉੱਥੇ ਕਹਿੰਦੇ ਵੀ ਇੱਕ ਨਵਾਂ ਵੈਲ ਜਿਹੜਾ ਆ ਉਹ ਬਣਾਇਆ ਜਾ ਰਿਹਾ ਆ, ਜਿਹੜਾ ਕਿ ਸਿੱਧਾ ਐਕਵੀਫਰ ਦੇ ਵਿੱਚ ਪਾਣੀ ਨੂੰ ਪਾਵੇਗਾ। ਤੇ ਹਿਊਰਨ ਵਰਗੇ ਪ੍ਰੋਜੈਕਟ ਕਹਿੰਦੇ ਵੀ ਅਜਿਹੇ ਹੋਰ 340 ਪ੍ਰੋਜੈਕਟ ਪ੍ਰਪੋਜ਼ ਕੀਤੇ ਗਏ ਆ ਵੱਖ-ਵੱਖ ਵਾਟਰ ਏਜੰਸੀਜ਼ ਦੇ ਦੁਆਰਾ, ਵੀ ਜਿਹੜੇ ਸਿੱਧੇ ਅੰਡਰ ਵਾਟਰ ਐਕਵੀਫਰ ਆ ਉਹਨਾਂ ਨੂੰ ਜਿਹੜਾ ਮੀਂਹ ਦਾ ਪਾਣੀ ਪੈਂਦਾ ਆ ਉਸ ਦੇ ਨਾਲ ਭਰਿਆ ਜਾ ਸਕੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਇੱਕ ਵਾਰਨਿੰਗ ਇਸ਼ੂ ਕੀਤੀ ਹੈਗੀ ਆ ਲੋਕਾਂ ਨੂੰ ਪਬਲਿਕ ਇੰਟਰਸਟ ਦੇ ਲਈ, ਵੀ ਜਿਹੜੇ ਲੋਕ ਕ੍ਰਿਪਟੋ ਕਰੰਸੀ ਨੂੰ ਬਾਈ ਕਰਦੇ ਆ ਉਹਨਾਂ ਨੂੰ ਸਾਰਾ ਕੁਝ ਇਨਵੈਸਟੀਗੇਟ ਕਰਨਾ ਚਾਹੀਦਾ ਹੈਗਾ, ਚੰਗੀ ਤਰ੍ਹਾਂ ਨਾਲ ਉਹ ਸਟੱਡੀ ਕਰਨੀ ਚਾਹੀਦੀ ਆ ਵੀ ਉਹਦੇ ਵਿੱਚ ਕਿੱਦਾਂ ਦੇ ਰਿਸਕ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਕ੍ਰਿਪਟੋ ਕਰੰਸੀ ਦੀ ਇੱਕ ਬਹੁਤ ਵੱਡੀ ਕੰਪਨੀ FTX ਜੋ ਉਹ ਫੇਲ ਹੋ ਗਈ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ, 90% ਦੇ ਕਰੀਬ ਉਹਨਾਂ ਦੇ ਸ਼ੇਅਰ ਇੱਕਦਮ ਡਾਊਨ ਚਲੇ ਗਏ ਸੀ। ਸੋ ਇਹ ਸਾਰੇ ਕੁਝ ਨੂੰ ਦੇਖਦੇ ਹੋਏ ਅਟਾਰਨੀ ਜਨਰਲ ਬੌਂਟਾ ਜੋ ਕੈਲੀਫੋਰਨੀਆ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਇਨਵੈਸਟ ਕਰਨਾ ਕ੍ਰਿਪਟੋ ਕਰੰਸੀ ਦੇ ਵਿੱਚ, ਉਹਦੇ ਲਈ ਉਹ ਗਾਈਡੈਂਸ ਇਸ਼ੂ ਕਰਨ ਜਾ ਰਹੇ ਆ ਤਾਂ ਕਿ ਲੋਕਾਂ ਦੀ ਹਾਈਪ ਦੇਖ ਕੇ ਵੀ ਤੁਸੀਂ ਪੈਸੇ ਨਾ ਸਪੈਂਡ ਕਰੋ, ਬਿਲਕੁਲ ਉਸ ਨੂੰ ਪੂਰੀ ਤਰ੍ਹਾਂ ਸਟੱਡੀ ਕਰੋ। ਕਹਿੰਦੇ ਡੋਂਟ ਫਾਲ ਫॉर ਫੈਂਟਸੀ। ਕ੍ਰਿਪਟੋ ਕਰੰਸੀ ਜਿੱਦਾਂ ਹੋਰ ਇਨਵੈਸਟਮੈਂਟ ਹੁੰਦੀਆਂ ਸਟਾਕ 'ਚ ਜਾਂ ਹੋਰ, ਉਹਨਾਂ 'ਚ ਵੀ ਬਹੁਤ ਜ਼ਿਆਦਾ ਰਿਸਕ ਹੁੰਦਾ ਹੈਗਾ। ਕੋਈ ਗਰੰਟੀ ਨਹੀਂ ਹੈ ਵੀ ਤੁਹਾਡਾ ਰਿਟਰਨ ਬਹੁਤ ਜ਼ਿਆਦਾ ਆ ਜਾਏ। ਆਪਾਂ ਪਿਛਲੇ ਦਿਨਾਂ 'ਚ ਦੇਖਿਆ ਹੀ ਆ ਵੀ ਲੋਕਾਂ ਦਾ ਕਿੱਦਾਂ ਇੱਕਦਮ ਹੀ ਲੱਖਾਂ ਤੋਂ ਕੱਖ ਬਣਦੇ ਗਏ। ਜੀ ਉਹਨਾਂ ਨੇ ਆਲਰੇਡੀ ਵੈਬਸਾਈਟ ਜਿਹੜੀ ਉਹ ਲਾਂਚ ਕਹਿੰਦੇ ਵੀ ਕਰ ਦਿੱਤੀ ਆ, ਤੇ ਉਹਦੇ ਵਿੱਚ ਇਹੀ ਜਿਹੜੀ ਜਾਣਕਾਰੀ ਦੇਣ ਦੀ ਜਿਹੜੀ ਕੋਸ਼ਿਸ਼ ਆ। ਆਉਣ ਤਾਂ ਚਿਰ ਤੋਂ ਹੀ ਜਿਹੜਾ ਰੌਲਾ ਹੈ ਹਰਜੋਤ ਸਿੰਘ ਜੀ ਇਸ ਦੇ ਬਾਬਤ ਪਾਇਆ ਜਾ ਰਿਹਾ ਆ, ਪਰ ਕਈ ਦੀ ਲੁਭਾਵਣੇ ਜਿਹੜੇ ਆਫਰਸ ਆ ਜਾਂ ਇੱਦਾਂ ਦਾ ਪ੍ਰੋਜੈਕਸ਼ਨਸ ਜਿਹੜੀਆਂ ਉਹ ਪੇਸ਼ ਕੀਤੀਆਂ ਜਾਂਦੀਆਂ ਆ ਵੀ ਇਹ ਕੰਮ ਇੱਦਾਂ ਆ। ਬੇ ਏਰੀਆ ਦੀਆਂ ਜੌਬਸ ਲਗਾਤਾਰ ਘੱਟ ਹੋ ਰਹੀਆਂ। ਬੀਤੇ ਦਿਨਾਂ 'ਚ ਮੈਟਾ ਨੇ ਅਨਾਊਂਸ ਕੀਤਾ ਸੀ 2500 ਤਾਂ ਇਕੱਲੀਆਂ ਬੇ ਏਰੀਆ ਦੀਆਂ 4-5 ਸ਼ਹਿਰਾਂ 'ਚੋਂ ਜੌਬਾਂ ਜਿਹੜੀਆਂ ਆ ਉਹ ਘੱਟ ਕਰਨ ਜਾ ਰਹੇ ਆ। ਐਮਾਜ਼ੋਨ ਨੇ ਕੱਲ੍ਹ 10,000 ਜੌਬਸ ਲੇ ਆਫ ਕਰਨ ਦਾ ਐਲਾਨ ਕੀਤਾ ਸੀ। ਉਹਨਾਂ ਵਿੱਚੋਂ 200 ਜਿਹੜੀਆਂ ਐਮਾਜ਼ੋਨ ਦੀਆਂ ਟੈਕ ਜੌਬਸ ਆ ਉਹ ਕਹਿੰਦੇ ਬੇ ਏਰੀਏ 'ਚੋਂ ਘੱਟ ਹੋਣ ਜਾ ਰਹੀਆਂ। ਸੋ ਸਿਲੀਕਨ ਵੈਲੀ ਨੂੰ ਲਗਾਤਾਰ ਜਿਹੜੇ ਝਟਕੇ ਆ ਉਹ ਮਿਲ ਰਹੇ ਆ। ਸੋ ਸਨੀਵੇਲ ਦੇ ਇਲਾਕੇ ਦੇ ਵਿੱਚ ਈ-ਕਾਮਰਸ ਦੀ ਇਹ ਸਭ ਤੋਂ ਵੱਡੀ ਜਿਹੜੀ ਕੰਪਨੀ ਆ ਉਹ 263 ਜੌਬਾਂ ਜਿਹੜੀਆਂ ਆ ਉਹ ਲੇ ਆਫ ਕਰਨ ਜਾ ਰਹੀ ਆ। ਸੋ ਜਿਹੜੇ ਲੋਕ ਉੱਥੇ ਕੰਮ ਕਰਦੇ ਆ ਵੀ ਭਾਈ ਧਿਆਨ ਜਿਹੜਾ ਉਹ ਰੱਖੇ। ਐਮਾਜ਼ੋਨ ਦੇ ਵਿੱਚ ਆਉਂਦੀ 17 ਜਨਵਰੀ ਤੋਂ ਪਿੰਕ ਸਲਿੱਪਸ ਮਿਲਣੀਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਟਵਿੱਟਰ ਨੇ ਆਲਰੇਡੀ 900 ਜੌਬਸ ਜਿਹੜੀਆਂ ਬੇ ਏਰੀਏ ਦੇ ਵਿੱਚੋਂ ਉਸ ਨੂੰ ਕੱਟਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਆ। ਸੋ ਲਗਾਤਾਰ ਟੈਕ ਇੰਡਸਟਰੀ ਦੇ ਵਿੱਚ ਇੱਦਾਂ ਦੇ ਝਟਕੇ, ਇੱਦਾਂ ਦੀਆਂ ਵਾਰਨਿੰਗਸ ਜਿਹੜੀਆਂ ਉਹ ਆਪਾਂ ਨੂੰ ਨਜ਼ਰ ਆ ਰਹੀਆਂ ਨੇ। ਕੱਲ੍ਹ ਤੋਂ ਕੈਲੀਫੋਰਨੀਆ UC ਦੇ 48,000 ਦੇ ਕਰੀਬ ਵਰਕਰਸ ਜੋ ਅਕੈਡਮਿਕ ਵਰਕਰਸ ਆ ਉਹਨਾਂ ਨੇ ਆਪਣੀ ਸਟ੍ਰਾਈਕ ਸ਼ੁਰੂ ਕੀਤੀ ਹੋਈ ਆ 10 UC ਦੇ ਕੈਂਪਸਸ ਦੇ ਉੱਤੇ, ਕਿਉਂਕਿ ਉਹਨਾਂ ਦੀਆਂ ਤਨਖਾਹ ਵਧਾਈ ਜਾਵੇ। ਤੇ ਅੱਜ ਤੋਂ ਫਾਸਟ ਫੂਡ ਵਰਕਰਸ ਨੇ ਪੂਰੀ ਸਟੇਟ ਦੇ ਵਿੱਚ ਪਿਕਟ ਲਾਈਨ ਦੇ ਆਊਟਸਾਈਡ ਜਾ ਕੇ ਆਪਣੇ ਸਟਾਰਬਕ, ਚਿਪੋਟਲੇ, ਜੈਕ ਇਨ ਦਾ ਬਾਕਸ, ਹੋਰ ਰੈਸਟੋਰੈਂਟਸ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਆ, ਕਿਉਂਕਿ 2024 ਦਾ ਇੱਕ ਰੈਫਰੈਂਡਮ ਜਿਹਦੇ ਵਿੱਚ ਨਵਾਂ ਸਟੇਟ ਲਾਅ ਆ ਰਿਹਾ ਸੀ ਵੀ ਮਿਨੀਮਮ ਵੇਜ ਕਿੰਨੇ ਹੋਣੇ ਹੈਗੇ ਆ, ਉਸ ਨੂੰ ਫਾਈਟ ਕਰਨ ਦੇ ਲਈ ਇਹ ਜੋ ਰੈਸਟੋਰੈਂਟਸ ਆ ਇਹਨਾਂ ਨੇ ਕਾਫੀ ਜ਼ਿਆਦਾ ਮਨੀ ਆ ਇਸ ਪ੍ਰੋਪੋਜੀਸ਼ਨ ਦੇ ਉੱਤੇ ਸਪੈਂਡ ਕੀਤਾ ਸੀ, ਕਿਉਂਕਿ ਉਹਦੇ ਵਿੱਚ ਇਹ ਕਿਹਾ ਗਿਆ ਜੋ ਫੂਡ ਇੰਡਸਟਰੀ ਆ ਉਸ ਨੂੰ ਰੈਗੂਲੇਟ ਕੀਤਾ ਜਾਊਗਾ, ਜਿਹਦੇ ਵਿੱਚ ਮਿਨੀਮਮ ਵੇਜ $22 ਪਰ ਘੰਟੇ ਦੇ ਹਿਸਾਬ ਨਾਲ ਰੱਖੇ ਜਾਣਗੇ। ਜੀ ਥੈਰੋਨਸ ਦੀ ਫਾਊਂਡਰ ਐਲਿਜ਼ਾਬੈਥ ਹੋਮਸ ਉਸ ਦੇ ਬਾਬਤ ਜਿਹੜਾ ਰੀਸੈਂਟਲੀ ਟਰਾਇਲ ਜਿਹੜਾ ਚੱਲਿਆ ਸੀ ਜਿਸ ਵਿੱਚ ਇਸਨੇ ਇਨਵੈਸਟਰਸ ਨੂੰ ਤੇ ਲੋਕਾਂ ਨੂੰ ਪੂਰੇ ਧੋਖੇ ਦੇ ਵਿੱਚ ਰੱਖਿਆ, ਬਲੱਡ ਟੈਸਟਿੰਗ ਨੂੰ ਜਿਹੜਾ ਉਹ ਲੈ ਕੇ ਫੈਡਸ ਡਿਮਾਂਡ ਕਰ ਰਹੇ ਆ ਵੀ 15 ਸਾਲਾਂ ਦੀ ਸਜ਼ਾ ਤੇ $804 ਮਿਲੀਅਨ ਜਿਹੜਾ ਇਸ ਨੂੰ ਜੁਰਮਾਨਾ ਹੋਣਾ ਚਾਹੀਦਾ ਆ। ਇਸ ਮੈਮੋ ਦੇ ਵਿੱਚ ਜਿਹੜੇ ਫੈਡਸ ਆ ਉਹਨਾਂ ਨੇ ਇੰਟਰਨਲੀ ਇਹ ਮੰਗ ਜਿਹੜੀ ਉਹ ਕੀਤੀ ਆ, ਕਹਿੰਦੇ ਵੀ ਸਿਲੀਕਨ ਵੈਲੀ ਨੂੰ ਇਸ ਨੇ ਬਹੁਤ ਜ਼ਿਆਦਾ ਨੁਕਸਾਨ ਤੇ ਇੱਕ ਬੈਡ ਫੇਥ ਦੇ ਵਿੱਚ ਓਵਰਆਲ ਸਿਲੀਕਨ ਵੈਲੀ ਨੂੰ ਜਿਹੜਾ ਉਹ ਦਿਖਾਇਆ ਹੈਗਾ ਆ। ਸੋ ਕਹਿੰਦੇ ਵੀ ਹੁਣ ਇਹ ਸੈਂਟੈਂਸਿੰਗ ਦੀ ਜਿਹੜੀ ਇਹ ਮੰਗ ਕੀਤੀ ਜਾ ਰਹੀ ਆ। ਬਹੁਤ ਸਾਰੇ ਵੱਡੇ ਵੱਡੇ ਜਿਹੜੇ ਵੈਂਚਰ ਕੈਪੀਟਲਿਸਟ ਤੇ ਹੋਰ ਵੱਡੇ ਵੱਡੇ ਅਮੀਰ ਲੋਕ ਇਸ ਦੀਆਂ ਗੱਲਾਂ 'ਚ ਚਾਲਸਾਜ਼ੀ 'ਚ ਜਿਹੜੇ ਉਹ ਆਏ ਸੀ,
ਮਿਲੀਅਨਸ ਆਫ ਡਾਲਰ ਜਿਹੜੇ ਉਸਨੇ ਇਨਵੈਸਟ ਉਹਨਾਂ ਨੇ ਕੀਤੇ ਸੀਗੇ। ਬਲੱਡ ਟੈਸਟਿੰਗ ਸਟਾਰਟਅਪ ਕੰਪਨੀ ਸੀ ਜਿਸ ਦੇ ਵਿੱਚ ਇਹਨਾਂ ਨੇ ਇਹ ਗਲਤ ਦਾਅਵਾ ਹੀ ਜਿਹੜੇ ਠੋਕਦੇ ਰਹੇ ਵੀ ਕੁਛ ਹੀ ਮਿੰਟਾਂ 'ਚ ਬਹੁਤ ਸਾਰੇ ਜਿਹੜੇ ਬਲੱਡ ਟੈਸਟ ਆ ਇਸ ਦੇ ਵਿੱਚ ਕੀਤੇ ਜਾ ਸਕਣਗੇ, ਜੋ ਕਿ ਬਾਅਦ ਦੇ ਵਿੱਚ ਸਰਾਸਰ ਝੂਠ ਗੱਲ ਜਿਹੜੀ ਉਹ ਨਿਕਲੀ। 144 ਮਿਲੀਅਨ ਡਾਲਰ ਜਿਹੜਾ ਆ ਇਸ ਨੇ ਓਵਰਆਲ ਰੇਜ਼ ਜਿਹੜਾ ਇਸ ਦੇ ਲਈ ਕਰ ਲਿਆ ਸੀਗਾ। ਸੋ ਹੁਣ ਇਸ ਨੂੰ ਹਰਜੋਤ ਸਿੰਘ ਜੀ 15 ਸਾਲ 804 ਮਿਲੀਅਨ ਡਾਲਰ ਦੇ ਜੁਰਮਾਨੇ ਦੀ ਮੰਗ ਕੀਤੀ ਜਾ ਰਹੀ ਆ। 19 ਵਰ੍ਹਿਆਂ ਦੀ ਸੀਗੀ ਜਦੋਂ ਇਸ ਨੇ ਜਿਹੜੀ ਆ ਉਹ ਇਸ ਸਟਾਰਟਅਪ ਨੂੰ ਸ਼ੁਰੂ ਕੀਤਾ ਸੀ। ਹੁਣ ਇਹ 38 ਸਾਲ ਦੀ ਜਿਹੜੀ ਹੋ ਗਈ ਆ, ਪਰ ਇਹਨਾਂ ਸਾਲਾਂ ਦੇ ਵਿੱਚ ਗਵਾਇਆ ਇਸਨੇ ਜ਼ਿਆਦਾ ਆ ਤੇ ਪਾਇਆ ਜਿਹੜਾ ਉਹ ਘੱਟ ਆ ਜੀ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਤੇ ਪੈਪ ਬॉयਜ਼ ਰਲ ਕੇ ਇੱਕ ਕੈਟਾਲਿਟਿਕ ਜੋ ਕਨਵਰਟਰਸ ਆ ਉਹਨਾਂ ਦੇ ਉੱਤੇ ਐਚਿੰਗ ਕਰਨ ਦੀ ਆਇਡੈਂਟੀਫਿਕੇਸ਼ਨ ਦੇ ਲਈ ਪਾਰਟਨਰਸ਼ਿਪ ਕਰਨ ਜਾ ਰਹੇ ਆ। ਆਪਾਂ ਦੇਖਿਆ ਕੈਟਾਲਿਟਿਕ ਕਨਵਰਟਰ ਨੂੰ ਲੈ ਕੇ ਪੂਰੇ USA ਦੇ ਵਿੱਚ ਕਈ ਜੋ ਚੋਰ ਆ ਉਹ ਲੋਕਾਂ ਦੀਆਂ ਕਾਰਾਂ ਦੇ ਕੈਟਾਲਿਟਿਕ ਕਨਵਰਟਰ ਚੋਰੀ ਕਰ ਰਹੇ ਆ। ਇੰਸ਼ੋਰੈਂਸ ਕੰਪਨੀਆਂ ਨੂੰ ਬੜਾ ਵੱਡਾ ਘਾਟਾ ਪੈ ਰਿਹਾ ਕਿਉਂਕਿ ਘੱਟੋ ਘੱਟ 3500 ਤੋਂ ਲੈ ਕੇ 4500 5000 ਡਾਲਰ ਤੱਕ ਦਾ ਜਿਹੜਾ ਇੰਸ਼ੋਰੈਂਸ ਦਾ ਕਲੇਮ ਹੋ ਜਾਂਦਾ, ਤੇ ਜਿਨ੍ਹਾਂ ਦੀ ਨਹੀਂ ਹੁੰਦੀ ਇੰਸ਼ੋਰੈਂਸ ਤੇ ਉਹਨਾਂ ਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਦੇਣੇ ਪੈ ਜਾਂਦੇ ਹੈਗੇ ਆ। ਸੋ ਬੇਕਰਫੀਲਡ ਦੀ ਪੁਲਿਸ ਡਿਪਾਰਟਮੈਂਟ ਦੇ ਕਮਿਊਨਿਟੀ ਰਿਲੇਸ਼ਨ ਸਪੈਸ਼ਲਿਸਟ ਰਾਸ਼ੀਅਲ ਰੈਵੇਰਾ ਨੇ ਇਹ ਕਿਹਾ ਵੀ ਪੈਪ ਬॉय ਦੀ ਪਾਰਟਨਰਸ਼ਿਪ ਦੇ ਨਾਲ ਬਹੁਤ ਸਾਰੇ ਲੋਕ ਡਿਸਕਰੇਜ ਹੋਣਗੇ ਜੋ ਚੋਰੀ ਕਰਦੇ ਆ ਵੀ ਇਹ ਜੋ ਕਨਵਰਟਰ ਆ ਇਹਨਾਂ ਨੂੰ ਚੋਰੀ ਨਾ ਕੀਤਾ ਜਾਵੇ, ਨਹੀਂ ਤਾਂ ਉਹ ਕਿਤੇ ਨਾ ਕਿਤੇ ਜਿੱਥੇ ਉਹ ਸੈੱਲ ਕਰਦੇ ਆ ਚੋਰੀ ਕਰਕੇ ਫੜੇ ਜਾਣਗੇ। ਮਰਸੈਡ ਦੇ ਵਿੱਚ ਹਰਜੋਤ ਸਿੰਘ ਜੀ ਕੈਟਾਲਿਟਿਕ ਕਨਵਰਟਰ ਦੀ ਇਹੀ ਖਬਰ ਇੱਕ ਆ ਰਹੀ ਆ। ਚੋਰੀ ਕਰ ਰਿਹਾ ਸੀ ਕੋਈ ਬੰਦਾ ਤੇ ਉਹ ਉਹਦੇ ਉੱਤੇ ਹੀ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਮਰਸੈਡ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਮ੍ਰਿਤ ਪਾਇਆ ਗਿਆ। ਇੱਕ ਬੰਦੇ ਨੇ 911 ਕਾਲ ਜਿਹੜੀ ਉਹ ਕੀਤੀ ਸੀਗੀ ਚੋਰੀ ਦੇ ਦੌਰਾਨ ਉਹਨਾਂ ਨੇ ਕਾਲ ਕੀਤੀ ਸੀ। ਕਾਰ ਕਹਿੰਦੇ ਵੀ ਉਸਨੇ ਜੈਕ ਦੇ ਨਾਲ ਲਿਫਟ ਕੀਤੀ ਹੋਈ ਸੀ ਤੇ ਪਰ ਅਚਨਚੇਤ ਗੱਡੀ ਜਿਹੜੀ ਆ ਜਦੋਂ ਕੈਟਾਲਿਟਿਕ ਕਨਵਰਟਰ ਚੋਰੀ ਕਰ ਰਿਹਾ ਸੀਗਾ ਉਸ ਦੇ ਉੱਤੇ ਡਿੱਗ ਗਈ ਤੇ ਥੱਲੇ ਦੱਬ ਕੇ ਹੀ ਜਿਹੜੀ ਆ ਉਸਦੀ ਮੌਤ ਜਿਹੜੀ ਹੋ ਗਈ ਹੈ। ਬੰਦੇ ਦੀ ਸ਼ਨਾਖਤ ਤਾਂ ਅਜੇ ਤੱਕ ਨਹੀਂ ਕੀਤੀ ਗਈ। ਸੋ ਕੁਛ ਹਜ਼ਾਰ ਦੀ ਚੀਜ਼ ਦੀ ਚੋਰੀ ਚਲੋ ਜਿੱਥੇ ਜਿਹਦੀ ਹੈਗੀ ਆ ਉਹਨੂੰ ਤਾਂ ਨੁਕਸਾਨ ਕਰਦੀ ਹੈ, ਕਈ ਵਾਰੀ ਆ ਵੀ ਭਾਣਾ ਜਿਹੜਾ ਉਹ ਵਾਪਰ ਸਕਦਾ ਹੈ। ਸੋ ਭਾਈ ਇੱਦਾਂ ਦੇ ਪੁੱਠੇ ਸਿੱਧੇ ਕੰਮਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਆ। ਸਮਾਂ ਪ੍ਰੋਗਰਾਮ ਦਾ ਸਮਾਪਤਾ ਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕਸ ਦਾ ਅੱਜ ਹਾਲ ਦੱਸੇ ਜਾਈਏ, ਡਾਓ ਜੋਨਸ ਦੇ ਵਿੱਚ ਅੱਜ 56 ਪੁਆਇੰਟਾਂ ਦਾ ਵਾਧਾ ਹੋਇਆ, 33,593 ਤੇ ਬੰਦ ਹੋਇਆ। S&P ਦੇ ਵਿੱਚ 34 ਪੁਆਇੰਟ ਵੱਧ ਕੇ 3992 ਤੇ, ਨੈਸਡੈਕ ਦੇ ਵਿੱਚ 162 ਪੁਆਇੰਟ ਵੱਧ ਕੇ 11,358 ਤੇ ਬੰਦ ਹੋਇਆ। ਸੋਨੇ ਦਾ ਭਾਅ $1777 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.78% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,820 ਤੇ ਇਥੀਰੀਅਮ $1256 ਦੇ ਬਰਾਬਰ ਚੱਲ ਰਿਹਾ। ਇਸੇ ਤਰ੍ਹਾਂ ਜੇ ਰੀਅਲ ਸਟੇਟ ਮਾਰਕੀਟ ਦੀ ਗੱਲ ਕਰਦੇ ਜਾਈਏ, ਕਹਿੰਦੇ 20% ਦੇ ਕਰੀਬ ਲਿਸਟਿੰਗਸ ਜਿਹੜੀਆਂ ਆ ਉਹ ਘਟ ਗਈਆਂ ਸਤੰਬਰ ਮਹੀਨੇ 'ਚ। 37% ਰੀਅਲ ਸਟੇਟ ਏਜੰਟ ਅਮਰੀਕਾ ਦੇ ਵਿੱਚ ਆਪਣਾ ਰੈਂਟ ਨਹੀਂ ਅਫੋਰਡ ਕਰ ਸਕੇ ਅਕਤੂਬਰ ਮਹੀਨੇ 'ਚ। ਹੁਣ ਹਿਸਾਬ ਲਾ ਲਓ ਵੀ ਜਦੋਂ ਇੰਨੇ ਘਰ ਵਿਕਦੇ ਸੀ ਉਹ ਪੈਸੇ ਕਿੱਥੇ ਇਹਨਾਂ ਨੇ ਸਪੈਂਡ ਕੀਤੇ। 37% ਰੀਅਲ ਸਟੇਟ ਏਜੰਟ ਕਹਿੰਦੇ ਵੀ USA ਦੇ ਵਿੱਚ ਆਪਣਾ ਰੈਂਟ ਨਹੀਂ ਪੇ ਕਰ ਸਕੇ ਪਿਛਲੇ ਮਹੀਨੇ। ਯਾਹੂ ਫਾਈਨਾਂਸ ਨੇ ਇਹ ਨਿਊਜ਼ ਦਿੱਤੀ ਹੈ। ਇਹ ਬਹੁਤ ਬੈਡ ਸਾਈਨ ਹੈਗਾ ਹਾਊਸਿੰਗ ਮਾਰਕੀਟ ਦੇ ਲਈ, ਸੈਲਰਸ ਦੇ ਲਈ ਵੀ, ਬਾਇਰਸ ਦੇ ਲਈ ਵੀ। ਸੋ ਇਹਦੇ ਬਾਰੇ ਆਪਾਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਦੇ ਰਹਿੰਦੇ ਆ। ਇੱਕ $US ਦੀ ਕੀਮਤ ਇੰਡੀਆ ਦੇ 81 ਰੁਪਏ ਤੇ 14 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 33 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।